At least 126 Indians joined Russian army, 16 missing. ਇੱਕ ਪਾਸੇ ਮਰ ਰਹੇ ਨੇ ਫਰੰਟ ਲਾਈਨ ਦੇ ਉੱਤੇ, ਕਿਹਨੇ ਭਰਤੀ ਕੀਤੇ, ਕੌਣ ਉਹਨਾਂ ਨੂੰ ਲੈ ਕੇ ਗਿਆ, ਜੇ ਇਸ਼ੂ ਸਾਹਮਣੇ ਵੀ ਆਇਆ ਇਹਨੂੰ ਕਿਉਂ ਨਹੀਂ ਡੀਲ ਕੀਤਾ ਗਿਆ। Russian government has at no point of time been engaged in any public or obscure campaign, more so in fraudulent schemes to recruit Indian nationals for military service to Russia. ਉਹਨਾਂ ਨੇ ਕਿਹਾ ਵੀ ਰਸ਼ੀਅਨਸ ਨੇ ਸਾਡੇ ਤੋਂ ਡਾਕੂਮੈਂਟਸ ਤੇ ਸਾਈਨ ਕਰਾਏ ਨੇ ਜਿਹੜੇ ਨਾ ਉਹ ਪੜ੍ਹ ਸਕ ਕਿਉਂਕਿ ਉਹਨਾਂ ਨੂੰ ਰਸ਼ੀਅਨ ਆਉਂਦੀ ਨਹੀਂ ਹੈ, ਔਰ ਇਹ ਜਿਹੜੇ ਨੇ ਉਹਨਾਂ ਦੇ ਪਾਸਪੋਰਟ ਉਹਨਾਂ ਨੇ ਰੱਖ ਲਏ ਨੇ ਰਸ਼ੀਅਨਸ ਨੇ, ਔਰ ਫਿਰ ਸਾਨੂੰ ਉਹਨਾਂ ਨੇ ਫੋਰਸ ਕੀਤਾ ਟੂ ਫਾਈਟ ਅਲੋਂਗਸਾਈਡ ਰਸ਼ੀਅਨ ਸੋਲਜਰਸ ਵਿਦ ਲਿਟਲ ਮਿਲਟਰੀ ਟ੍ਰੇਨਿੰਗ। ਵੱਡੀ ਗਿਣਤੀ ਦੇ ਵਿੱਚ ਇੰਡੀਅਨਸ ਜਿਹੜੇ ਨੇ ਉਹ ਰਸ਼ੀਅਨ ਆਰਮੀ ਦੇ ਵਿੱਚ ਰਿਕਰੂਟ ਕੀਤੇ ਜਾ ਰਹੇ ਨੇ। ਹੁਣ ਅਦਰਵਾਈਜ਼ ਤਾਂ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਨਾ ਏਅਰਪੋਰਟ ਤੋਂ ਨਿਕਲ ਸਕਦਾ ਹੈ ਨਾ ਕਿਤੇ ਹੋਰ ਜਾ ਸਕਦਾ ਹੈ, ਤੇ ਰਸ਼ੀਅਨਸ ਕਿਵੇਂ ਇੰਡੀਆ ਦੇ ਉੱਤੇ ਟਰਸਟ ਕਰਕੇ ਜਾਂ ਦੂਜਾ ਐਵੇਂ ਏਜੰਟਾਂ ਦੇ ਭੇਜੇ ਬੰਦਿਆਂ ਨੂੰ ਫੌਜ 'ਚ ਭਰਤੀ ਕਰ ਲੈਣਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਰੂਸ ਦੀ ਫੌਜ ਵਿੱਚ ਭਰਤੀ 126 ਭਾਰਤੀਆਂ ਵਿੱਚੋਂ 16 ਮਰ ਚੁੱਕੇ ਨੇ। ਹਾਲਾਂਕਿ ਉਹਨਾਂ ਨੂੰ ਰੂਸੀ ਫੌਜ ਨੇ ਮਿਸਿੰਗ ਪਰਸਨ ਕਿਹਾ। ਕੀ ਮੋਦੀ ਨੇ ਪੁਤਿਨ ਨਾਲ ਕੋਈ ਗੁਪਤ ਸਮਝੌਤਾ ਜਿਹੜਾ ਉਹ ਕੀਤਾ ਹੋਇਆ ਔਰ ਜਿਸ ਦੇ ਥੱਲੇ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਮਰਨ ਲਈ ਭੇਜਿਆ ਜਾ ਰਿਹਾ, ਔਰ ਨਾਰਥ ਕੋਰੀਆ ਨੇ ਤਾਂ ਇਸ ਸੰਬੰਧੀ ਖੁੱਲ੍ਹੇਆਮ ਆਪਣੇ ਸ਼ਹਿਰੀਆਂ ਨੂੰ ਰੂਸ ਵਿੱਚ ਲੜਨ ਲਈ ਭੇਜਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਅਮਰੀਕਾ ਨੇ ਅਲਟੀਮੇਟਲੀ ਭਾਰਤ ਦੀ ਹਕੀਕਤ ਨੂੰ ਸਮਝਿਆ ਔਰ ਜਿਹਦੇ ਥੱਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਇੰਡੀਆ ਨੂੰ ਜਿਹੜਾ ਖੁੱਡੇ ਲਾਈ ਲਾ ਦਿੱਤਾ ਹੈ, ਕਿਉਂਕਿ ਇਕੱਲਾ ਇੱਕ ਲੈਵਲ 'ਤੇ ਨਹੀਂ ਕਿ ਉਹਨਾਂ ਨੇ ਡਬਲ ਕ੍ਰਾਸ ਕੀਤਾ ਰਸ਼ੀਆ ਨਾਲ, ਜਿਹੜੀ ਸੈਂਕਸ਼ਨ ਸੀ ਉਸ ਮੁੱਦੇ 'ਤੇ ਹੀ ਨੇ ਵੀ ਇੰਡੀਆ ਨੇ ਆਪਣੀ ਵਰਤੋਂ ਲਈ ਕਰੂਡ ਆਇਲ ਰਸ਼ੀਆ ਤੋਂ ਬਾਏ ਕੀਤਾ, ਪਰ ਉਹਨਾਂ ਨੇ ਕਈ ਗੁਣਾ ਜ਼ਿਆਦਾ ਆਇਲ ਬਾਈ ਕਰਕੇ ਰੀਪ੍ਰੋਸੈਸ ਕਰਕੇ ਉਹਨੂੰ ਵਾਪਸ ਯੂਰਪ ਦੀਆਂ ਮੰਡੀਆਂ ਦੇ ਵਿੱਚ ਲਿਆਂਦਾ, ਔਰ ਇਸ ਤਰੀਕੇ ਨਾਲ ਰਸ਼ੀਆ ਨੂੰ ਇਕਨੋਮਿਕਲ ਐਡਵਾਂਟੇਜ ਦਿੱਤੀ ਕਿਉਂਕਿ ਯੂਰਪੀਅਨ ਮੁਲਕਾਂ ਨੇ ਤਾਂ ਉਸ ਨੂੰ ਬਾਏ ਕਰਨਾ ਸੀ। ਜੇ ਇੰਡੀਆ ਰਾਹੀਂ ਆਉਂਦਾ ਤਾਂ ਉਹ ਸੈਂਕਸ਼ਨਸ ਤੋਂ ਬਾਹਰ ਹੋ ਜਾਂਦਾ। ਹੁਣ ਅਮਰੀਕਾ ਇਸ ਗੱਲ ਨੂੰ ਬੜਾ ਕਲੋਜ਼ਲੀ ਓਬਜ਼ਰਵ ਕਰ ਰਿਹਾ ਸੀ ਕਿ ਵੀ ਇਹਨਾਂ ਨੇ ਤਾਂ ਬਿਲਕੁਲ ਹੀ ਡਬਲ ਕ੍ਰਾਸ ਕੀ ਮਤਲਬ ਖੁੱਲ੍ਹੇਆਮ, ਔਰ ਫਿਰ ਜੇ ਇੱਥੇ ਜਿਹੜੀ ਹੈ ਨੈਟੋ ਮੁਲਕਾਂ ਦੀ ਮੁਲਾਕਾਤ ਬਾਈਡਨ ਸਾਧਦਾ ਉਹ ਜਾ ਕੇ ਪੁਤਿਨ ਨੂੰ ਮਿਲਣ ਚਲਾ ਜਾਂਦਾ, ਜਾ ਕੇ ਭਾਲੂ ਜੱਫੀ ਪਾਉਂਦਾ। ਹੁਣ ਇਸ ਸਾਰੇ ਦੇ ਨਾਲ ਇੱਕ ਐਂਗਲ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕੀ ਕੋਈ ਗੁਪਤ ਸਮਝੌਤਾ, ਹੁਣ ਨਾਰਥ ਕੋਰੀਆ ਜਿਹੜੀ ਇੱਕ ਰੋਗ ਸਟੇਟ ਹੈ, ਚਾਈਨਾ ਦਾ ਬੈਕਯਾਰਡ ਹੈ, ਉਹਨਾਂ ਨੇ ਤਾਂ ਸਿੱਧਾ ਪੁਤਿਨ ਦੇ ਨਾਲ ਸਮਝੌਤਾ ਕੀਤਾ ਵੀ ਅਸੀਂ ਆਪਣੀ ਫੌਜ ਭੇਜਾਂਗੇ ਯੂਕਰੇਨ 'ਚ ਲੜਨ ਦੇ ਲਈ, ਤੁਸੀਂ ਸਾਨੂੰ ਆਇਲ ਅਤੇ ਉਹ ਚੀਜ਼ਾਂ ਦਿਓ। ਉਹ ਗਰੀਬੀ ਦਾ ਔਰ ਤੰਗਦਸਤੀ ਦਾ ਮਾਰਿਆ ਹੋਇਆ, ਬਹੁਤ ਸਾਰੀਆਂ ਸੈਂਕਸ਼ਨਸ ਨੇ ਨਾਰਥ ਕੋਰੀਆ 'ਤੇ, ਹਾਲਾਂ ਨਿਊਕਲੀਅਰ ਪਾਵਰ ਵੀ ਹੈ, ਉਹ ਮਿਜ਼ਾਈਲਾਂ ਵੀ ਛੱਡਦਾ ਰਹਿੰਦਾ, ਅਮਰੀਕਾ ਨੂੰ ਅੱਖਾਂ ਵੀ ਦਿਖਾਉਂਦਾ। ਟਰੰਪ ਨੇ ਕਿਹਾ ਸੀ ਮੇਰਾ ਯਾਰ ਜਿਮ ਕਿੰਗ ਹੌਂਗ ਕਿੱਦਾਂ ਦਾ ਉਹਦਾ ਨਾਂ ਹੈ, ਹੁਣ ਦੇਖੋ ਹੁਣ ਕੀ ਨੀਤੀ ਹੁੰਦੀ ਹੈ ਟਰੰਪ ਐਡਮਿਨਿਸਟ੍ਰੇਸ਼ਨ। ਸੋ ਉਹਨਾਂ ਨੇ ਤਾਂ ਹਜ਼ਾਰਾਂ ਜਿਹੜੇ ਆਪਣੇ ਨਾਰਥ ਕੋਰੀਅਨ ਸੋਲਜਰ ਨੇ ਉਹ ਭੇਜੇ ਹੋਏ ਨੇ ਓਪਨਲੀ। ਉਹ ਤਾਂ ਹੁਣ ਇਹ ਜਦੋਂ ਖਬਰ ਤਾਂ ਇਹ ਸਭ ਤੋਂ ਪਹਿਲਾਂ ਇੰਡੀਅਨ ਮੀਡੀਆ 'ਚ ਕ੍ਰੈਡਿਟ ਦਾ ਹਿੰਦੂ ਨੂੰ ਜਾਂਦਾ ਹੈ ਕਿ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਇਹਨਾਂ ਨੇ ਨਿਊਜ਼ ਬ੍ਰੇਕ ਕੀਤੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਇੰਡੀਅਨਸ ਜਿਹੜੇ ਨੇ ਉਹ ਰਸ਼ੀਅਨ ਆਰਮੀ ਦੇ ਵਿੱਚ ਰਿਕਰੂਟ ਕੀਤੇ ਜਾ ਰਹੇ ਨੇ। ਹੁਣ ਅਦਰਵਾਈਜ਼ ਤਾਂ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਨਾ ਏਅਰਪੋਰਟ ਤੋਂ ਨਿਕਲ ਸਕਦਾ ਨਾ ਕਿਤੇ ਹੋਰ ਜਾ ਸਕਦਾ, ਤੇ ਰਸ਼ੀਅਨਸ ਕਿਵੇਂ ਇੰਡੀਆ ਦੇ ਉੱਤੇ ਟਰਸਟ ਕਰਕੇ ਜਾਂ ਦੂਜਾ ਐਵੇਂ ਏਜੰਟਾਂ ਦੇ ਭੇਜੇ ਬੰਦਿਆਂ ਨੂੰ ਫੌਜ 'ਚ ਭਰਤੀ ਕਰ ਲੈਣਗੇ। ਸੋ ਸਾਨੂੰ ਉਦੋਂ ਹੀ ਲੱਗਦਾ ਸੀ ਵੀ ਇਹਨਾਂ ਨੇ, ਕਿਉਂਕਿ ਇਹ ਵੀ ਸਾਹਮਣੇ ਇਨ ਦਾ ਮੀਨ ਟਾਈਮ ਜਦੋਂ ਇਜ਼ਰਾਈਲ ਫਲਸਤੀਨੀ ਇਸ਼ੂ ਗਜ਼ਾ ਦਾ ਚੱਲ ਰਿਹਾ ਸੀ ਕਿ ਵੀ ਉਹ ਤਾਂ ਉਹਨਾਂ ਨੇ ਕੰਟਰੈਕਟ ਕੀਤਾ ਇਜ਼ਰਾਈਲ ਦੇ ਨਾਲ ਕਿ ਵੀ ਜਿਹੜੇ ਫਲਸਤੀਨੀ ਵਿਚਾਰੇ ਇੱਕ ਤਾਂ ਪਾਸੇ ਮਾਰੇ ਜਾ ਰਹੇ ਨੇ, ਇੱਕ ਬੇਰੁਜ਼ਗਾਰ ਨੇ, ਕਿ ਇੰਨੇ ਹਜ਼ਾਰ ਅਸੀਂ ਵਰਕਰ ਜਿਹੜੇ ਨੇ ਉਹ ਭੇਜਾਂਗੇ। ਉਹ ਭੇਜਣੇ ਸ਼ੁਰੂ ਵੀ ਕਰਤੇ, ਉੱਥੇ ਰਿਕਰੂਟਮੈਂਟ ਹਰਿਆਣੇ 'ਚ ਹੋਈ, ਯੂਪੀ 'ਚ ਹੋਈ, ਪੰਜਾਬ 'ਚ ਨਹੀਂ ਉਹਨਾਂ ਨੇ, ਔਰ ਉਹ ਇਜ਼ਰਾਈਲ ਨੂੰ ਉਹਨਾਂ ਨੇ ਭੇਜੇ ਉਹਨਾਂ ਦੇ ਜਿਹੜੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਈਵਨ ਇਹ ਵੀ ਕਿਤੇ ਨਾ ਕਿਤੇ ਡੀਲ ਹੋਏ ਹੀ ਹੋਏਗੀ ਕਿ ਇਜ਼ਰਾਈਲੀ ਆਰਮੀ 'ਚ ਵੀ ਜੇ ਮਰਨ ਲਈ ਲੋੜ ਪੈ ਗਈ ਤਾਂ ਆਮ ਲੋਅਰ ਮਿਡਲ ਕਲਾਸ ਨੇ ਉਹਨਾਂ ਦੀ ਇਹਨਾਂ ਨੂੰ ਕੀ ਪਰਵਾਹ ਹੈ।
ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਫਿਰ ਜਦੋਂ ਖਬਰਾਂ ਸ਼ੁਰੂ ਹੋਈਆਂ ਕਿ ਵੀ ਪਹਿਲਾ ਇੱਕ ਸੋਲਜਰ ਜਿਹੜਾ ਮਰਿਆ ਅੰਮ੍ਰਿਤਸਰ ਦਾ ਮੁੰਡਾ ਕਿ ਜੀ ਉਹ ਤਾਂ ਰਸ਼ੀਅਨ ਆਰਮੀ ਯੂਕਰੇਨ ਫਰੰਟ ਤੇ ਭੇਜਿਆ ਹੋਇਆ। ਹੁਣ ਜਦੋਂ ਇਹ ਹੋਇਆ ਇੱਕ ਪਾਰਲੀਮੈਂਟ ਦੇ ਵਿੱਚ ਇਸ਼ੂ ਆਇਆ ਇੱਕ ਮਰਨ ਵਾਲਾ ਕੇਰਲਾ 'ਚੋਂ ਸੀ ਕਿ ਜੀ ਉਹ ਰੂਸੀ ਫੌਜ 'ਚ ਮਰ ਗਿਆ। ਇੱਕ ਉਹਨੇ ਮਿਸਟਰ ਓਵੇਸੀ MP ਨੇ ਸਵਾਲ ਚੁੱਕਿਆ। ਮੋਦੀ ਨੇ ਜਦੋਂ ਜਾਣਾ ਸੀ ਇਹ ਦਬਾਅ ਬਣਿਆ ਹੋਇਆ ਸੀ ਕਿ ਜੀ ਇਸ਼ੂ ਇੰਡੀਆ ਨੇ ਆਪਣੇ ਹੈਂਡ ਪਿੱਛੇ ਖਿੱਚ ਲਏ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਕੋਈ ਇੱਕ ਗੁਪਤ ਅੰਡਰਸਟੈਂਡਿੰਗ ਕੀਤੀ ਹੋਏਗੀ, ਡੀਲ ਨਾ ਵੀ ਸਾਈਨ ਕੀਤੀ ਹੋਏ। ਨਾਰਥ ਕੋਰੀਆ ਨੇ ਤਾਂ ਡੀਲ ਸਾਈਨ ਕੀਤੀ ਕਿ ਅਸੀਂ ਐਨਕਰੇਜ ਕਰਾਂਗੇ ਜਿਹੜੇ ਬੇਰੁਜ਼ਗਾਰ ਦੂਜੇ ਤੀਜੇ ਨੇ, ਤੁਸੀਂ ਉਹਨਾਂ ਨੂੰ ਆਪਣੇ ਲੈਵਲ ਦੇ ਉੱਤੇ ਜੋ ਵੀ ਕਰਨਾ ਉਹਨਾਂ ਨੂੰ ਭਰਤੀ ਪੁਰਤੀ ਕਰ ਲਓ ਔਰ ਸਾਨੂੰ ਕੋਈ ਇਤਰਾਜ਼। ਹੁਣ ਜਦੋਂ ਇਹ ਆਉਂਦਾ ਹੈ ਕਿ ਵੀ ਇਹ ਹੁਣ ਅੱਜ ਵੀ ਹਿੰਦੂ ਦੀ ਖਬਰ ਹੈ ਐਟ ਲੀਸਟ 126 ਇੰਡੀਅਨਸ joined Russian army, 16 missing। ਹੁਣ ਸੈਂਟਰ ਗਵਰਨਮੈਂਟ ਮਿਸਿੰਗ ਦਾ ਮਤਲਬ ਹੈ ਮਰ ਗਏ। ਹੁਣ ਇਹ ਤਾਂ ਉਹ ਨੇ ਜਿਹੜੇ ਐਟ ਲੀਸਟ ਜਦੋਂ ਕਿਹਾ ਜਾਂਦਾ ਇਹਦਾ ਮਤਲਬ ਹੈ ਕਿ hundreds of them ਉਹਨਾਂ 'ਚ ਕਿਉਂ ਉਹਨਾਂ ਨੂੰ ਉੱਥੇ ਸੁੱਟਿਆ ਹੋਇਆ। ਦੂਜਾ ਹੁਣ ਉਹਦੇ 'ਚ ਆ ਜਾਂਦਾ ਵੀ ਉਹਦੇ 'ਚ ਇੱਕ ਅੱਜ ਖਬਰ ਇਸ ਲਈ ਬਣੀ ਕਿ ਇੱਕ ਮਿਸਟਰ ਬਾਬੂ ਨਾਮ ਦਾ ਵਿਚਾਰਾ ਜਿਹੜਾ ਬਾਰ-ਬਾਰ ਤਰਲੇ ਕਰ ਰਿਹਾ ਸੀ, ਇੰਡੀਆ ਨੂੰ ਲਿਖ ਵੀ ਰਿਹਾ ਸੀ ਕਿ ਵੀ ਮੈਨੂੰ ਕੱਢੋ ਇੱਥੋਂ, ਇੰਡੀਅਨ ਐਮਬੈਸੀ ਵੀ ਪਾਸ ਨਹੀਂ ਦੇ ਰਹੀ, ਰਸ਼ੀਅਨ ਰਿਲੀਜ਼ ਨਹੀਂ ਕਰ ਰਹੇ। ਹਾਲਾਂਕਿ ਇਹ ਇਹਨਾਂ ਨੇ ਮੀਡੀਆ 'ਚ ਲਿਆਂਦਾ ਕਿ ਜਿਹੜੇ ਪੁਤਿਨ ਔਰ ਮੋਦੀ ਦਾ ਸਮਝੌਤਾ ਹੋਇਆ ਜਦੋਂ ਗਏ ਨੇ ਅਨਰਿਟਨ ਸਮਝੌਤਾ ਸੀ ਕਿ ਵੀ ਅਸੀਂ ਜਿੰਨੇ ਇੰਡੀਅਨ ਰਸ਼ੀਅਨ ਆਰਮੀ 'ਚ ਨੇ ਉਹਨਾਂ ਨੂੰ ਅਸੀਂ ਡਿਸਚਾਰਜ ਕਰ ਦਿਆਂਗੇ ਔਰ ਭੇਜਾਂਗੇ, ਲੇਕਿਨ ਨਹੀਂ ਹੈ ਕਿਉਂਕਿ ਅੰਡਰਸਟੈਂਡਿੰਗ ਹੋ ਰਿਹਾ ਉਹ PR ਲਈ ਸੀ। ਹੁਣ ਇਹੀ ਖਬਰ ਮੋਟੇ ਤੌਰ ਤੇ ਇਹਨਾਂ ਦੀ ਇੱਕ ਵੱਡੀ ਪੱਤਰਕਾਰ ਅਨੰਤ ਗੁਪਤਾ ਨੇ ਲਾਈ ਹੋਈ ਹੈ। ਇੰਡੀਅਨਸ ਲਿਓਰਡ ਟੂ ਰਸ਼ੀਆ ਆਰ ਡਾਈਂਗ ਔਨ ਦਾ ਫਰੰਟ ਲਾਈਨਸ ਇਨ ਯੂਕਰੇਨ। ਜਿਹੜੇ ਇੰਡੀਅਨ ਨੇ ਉਹਨਾਂ ਨੂੰ ਯੂਕਰੇਨ ਦੀ ਫਰੰਟ ਲਾਈਨ ਤੇ ਭੇਜਿਆ। ਦਾ ਫੋਰਸਡ ਰਿਕਰੂਟਮੈਂਟ ਆਫ ਇੰਡੀਅਨਸ ਇਨਟੂ ਰਸ਼ੀਅਨ ਆਰਮੀ ਹੈਜ਼ ਬੀਨ ਪੁਆਇੰਟ ਆਫ ਟੈਂਸ਼ਨ। ਔਰ ਇਹ ਭਾਵੇਂ ਉਹਨੇ ਕਿਹਾ ਜੀ ਇੱਕ ਪਾਸੇ ਮਰ ਰਹੇ ਨੇ ਫਰੰਟ ਲਾਈਨ ਦੇ ਉੱਤੇ, ਕਿਹਨੇ ਭਰਤੀ ਕੀਤੇ, ਕੌਣ ਉਹਨਾਂ ਨੂੰ ਲੈ ਕੇ ਗਿਆ, ਜੇ ਇਸ਼ੂ ਸਾਹਮਣੇ ਵੀ ਆਇਆ ਇਹਨੂੰ ਕਿਉਂ ਨਹੀਂ ਡੀਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਡੈਥ ਆਫ ਐਨ ਇੰਡੀਅਨ ਮੈਨ ਵਰਕਿੰਗ ਫਾਰ ਰਸ਼ੀਅਨ ਆਰਮੀ ਇਨ ਯੂਕਰੇਨ ਹੈਜ਼ ਬ੍ਰੌਟ ਰੀਨਿਊਡ ਫੋਕਸ ਟੂ ਦਾ ਕ੍ਰੈਮਲਿਨਸ ਯੂਜ਼ ਆਫ ਫੋਰਨ ਨੈਸ਼ਨਲਸ ਔਨ ਦਾ ਫਰੰਟ ਲਾਈਨਸ ਫਰਮ ਨਾਰਥ ਕੋਰੀਆ ਟੂ ਕਿਊਬਨਸ and revived a thorny issue in the otherwise thriving relationship between New Delhi and Moscow। ਕਿ ਜੀ ਵੈਸੇ ਤਾਂ ਰਿਲੇਸ਼ਨਸ਼ਿਪ ਬੜੀ ਥ੍ਰਾਈਵਿੰਗ ਸੀ ਪਰ ਹੁਣ ਜਿਹੜੀ ਹੈ ਇਹ ਹੋ ਰਿਹਾ, ਇੰਡੀਆ ਕਹਿ ਰਿਹਾ ਜੀ ਅਸੀਂ ਸਟਰੋਂਗਲੀ ਰਸ਼ੀਆ ਦੇ ਨਾਲ ਇਸ ਇਸ਼ੂ ਨੂੰ ਲੈ ਰਹੇ ਹਾਂ। ਤੇ ਰਸ਼ੀਅਨ ਗਵਰਨਮੈਂਟ ਨੇ ਇਹ ਬੜਾ ਕਲੀਅਰਲੀ ਕਿਹਾ ਕਿ ਵੀ ਅਸੀਂ ਰਸ਼ੀਅਨ ਗਵਰਨਮੈਂਟ ਹੈਜ਼ ਐਟ ਨੋ ਪੁਆਇੰਟ ਆਫ ਟਾਈਮ ਬੀਨ ਐਨਗੇਜਡ ਇਨ ਐਨੀ ਪਬਲਿਕ ਔਰ obscure campaign, more so in fraudulent schemes to recruit Indian nationals for military service to Russia। Russian embassy in New Delhi said। ਉਹਨਾਂ ਦੀ ਐਮਬੈਸੀ ਦਿੱਲੀ 'ਚ ਕਹਿ ਰਹੀ ਹੈ ਅਸੀਂ ਤਾਂ ਬਿਲਕੁਲ ਨਹੀਂ ਹੈ, ਅਸੀਂ ਤਾਂ ਨਹੀਂ ਕਹਿੰਦੇ ਵੀ ਆਓ, ਜੇ ਕੋਈ ਆਏਗਾ ਭਰਤੀ ਹੋਣ ਅਸੀਂ ਕੀ ਕਰ ਸਕਦੇ ਹਾਂ। ਉਹ ਉਹਨਾਂ ਦੇ ਰਾਹੀਂ ਆ ਰਹੇ, ਅਸੀਂ ਕੋਈ ਜਿਹੜਾ ਇਸ ਕਿਸਮ ਦਾ ਨਹੀਂ ਕਰ ਰਹੇ। ਔਰ ਇਹ ਈਵਨ ਵਾਸ਼ਿੰਗਟਨ ਪੋਸਟ ਨੂੰ ਕੋਟ ਕੀਤਾ ਉਹਨਾਂ ਨੇ ਕਿ ਇਸ ਵੇਲੇ ਇਹ ਮਲਟੀਪਲ ਲੈਵਲ ਮਲਟੀ ਲੇਅਰਡ ਕੋਈ ਇਹਨਾਂ ਦਾ ਸਕੈਂਡਲ ਹੈ ਜਿਹਦੇ ਥੱਲੇ ਇਹ ਪੁਸ਼ ਕਰ ਰਹੇ ਨੇ। ਟਰੈਵਲ ਏਜੰਟਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ, ਕੋਈ ਇੱਕ ਮੁਲਕ 'ਚੋਂ ਦੂਜੇ 'ਚ ਵੜ ਜਾਂਦਾ ਹੈ। ਔਰ ਇਹ ਜਿਹੜਾ ਉਹਨੇ ਕਿਹਾ ਇਹਦੇ ਉੱਤੇ ਈਵਨ ਜਿਹੜਾ ਮਾਰਿਆ ਗਿਆ ਉਸ ਵਿਚਾਰੇ ਦਾ ਟੱਬਰ ਵੀ ਚੀਕਾਂ ਮਾਰ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਫਰੈਡੂਲਰ ਰਿਕਰੂਟਮੈਂਟ ਹੈ। ਇਸ ਸਾਰੇ ਦੇ ਥੱਲੇ ਇਟਸ ਵੈਰੀ ਪੇਨਫੁਲ ਟੂ ਸੀ ਇਨੋਸੈਂਟ ਇੰਡੀਅਨ ਸਟਿਲ ਗੈਟਿੰਗ ਕਾਟ ਅਪ ਇਨ ਦਾ ਕਨਫਲਿਕਟ ਦੇਅਰ ਕਿ ਉੱਥੇ ਵਿਚਾਰੇ ਫਸੇ ਹੋਏ ਨੇ। ਔਰ ਫਿਰ 2 ਇੰਡੀਅਨਸ ਜਿਹੜੇ ਨੇ ਜਿਨ੍ਹਾਂ ਨੇ ਯੂਕਰੇਨ ਤੋਂ ਵਾਸ਼ਿੰਗਟਨ ਪੋਸਟ ਤੱਕ ਪਹੁੰਚ ਕੀਤੀ ਪਿਛਲੇ ਦਿਨਾਂ 'ਚ ਵਾਰ ਜ਼ੋਨ 'ਚ, ਉਹਨਾਂ ਨੇ ਕਿਹਾ ਵੀ ਰਸ਼ੀਅਨਸ ਨੇ ਸਾਡੇ ਤੋਂ ਡਾਕੂਮੈਂਟਸ 'ਤੇ ਸਾਈਨ ਕਰਾਏ ਨੇ ਜਿਹੜੇ ਨਾ ਉਹ ਪੜ੍ਹ ਸਕ ਕਿਉਂਕਿ ਉਹਨਾਂ ਨੂੰ ਰਸ਼ੀਅਨ ਆਉਂਦੀ ਨਹੀਂ ਹੈ। ਔਰ ਇਹ ਜਿਹੜੇ ਨੇ ਉਹਨਾਂ ਦੇ ਪਾਸਪੋਰਟ ਉਹਨਾਂ ਨੇ ਰੱਖ ਲਏ ਨੇ ਰਸ਼ੀਅਨਸ ਨੇ, ਸਾਡੇ ਤੋਂ ਡਾਕੂਮੈਂਟ 'ਤੇ ਸਾਈਨ ਕਰਵਾਏ ਨੇ। ਔਰ ਫਿਰ ਸਾਨੂੰ ਉਹਨਾਂ ਨੇ ਫੋਰਸ ਕੀਤਾ ਟੂ ਫਾਈਟ ਅਲੋਂਗ ਸਾਈਡ ਰਸ਼ੀਅਨ ਸੋਲਜਰਸ ਵਿਦ ਲਿਟਲ ਮਿਲਟਰੀ ਟ੍ਰੇਨਿੰਗ ਕਿ ਬਹੁਤ ਥੋੜੀ 6-6 ਮਹੀਨੇ ਤੋਂ ਬਾਅਦ ਉਹਨਾਂ ਨੂੰ ਛੱਡ ਦਿੰਦੇ ਨੇ ਵੀ ਚਲੋ। ਔਰ ਉਹਨਾਂ ਨੇ ਕਿਹਾ ਕਿ ਵੀ ਆਫਟਰ ਸੈਵਰਲ ਇੰਡੀਅਨ ਸਿਟੀਜ਼ਨਸ ਵਰ ਕਿਲਡ ਔਨ ਦਾ ਫਰੰਟ ਲਾਈਨਸ ਲਾਸਟ ਸੈਵਰਲ, ਹੁਣ ਸੈਵਰਲ ਸੈਂਕੜਿਆਂ 'ਚ ਹੋ ਸਕਦੇ ਨੇ, ਇਹ ਦਰਜਨਾਂ 'ਚ ਨੂੰ ਸੈਵਰਲ ਇਸਤੇਮਾਲ ਨਹੀਂ ਹੁੰਦਾ। ਔਰ ਵਾਸ਼ਿੰਗਟਨ ਪੋਸਟ ਕਹਿ ਰਹੀ ਹੈ ਕਿ ਵੀ ਜਦੋਂ ਇਹ ਸੈਵਰਲ ਇਹ ਡੈਥਸ ਦੀ ਖਬਰ ਆਈ ਫਿਰ ਉਹਨਾਂ ਨੇ ਰਸ਼ੀਆ ਨੇ ਕਿਹਾ ਜੀ ਨਹੀਂ ਅਸੀਂ ਜਿਹੜਾ ਉਹ ਇੰਡੀਆ ਨੂੰ ਕਿਹਾ ਕਿ ਵੀ ਜਿਹੜੇ ਤੁਹਾਡੇ ਬੰਦੇ ਨੇ ਲੈ ਜਾਓ। ਪਰ ਸਟਿਲ ਯੈਟ ਸਮ ਰਿਮੇਨ ਐਂਟੈਂਗਲਡ ਇਨ ਦਾ ਕਨਫਲਿਕਟ। ਇੰਡੀਆਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਨਫਰਮਡ ਫਰਾਈਡੇ ਕਿ ਵੀ ਜਿਹੜੇ ਅਜੇ ਵੀ ਕਿੰਨੇ 100 ਇੰਡੀਅਨ ਸਿਟੀਜ਼ਨ ਜਿਹੜੇ ਨੇ ਰਸ਼ੀਅਨ ਆਰਮੀ ਜਿਹੜੇ ਨੇ ਸਰਵ ਕਰ ਰਹੇ ਨੇ
ਔਰ ਉਹਨਾਂ 'ਚੋਂ ਬਹੁਤ ਸਾਰੇ ਮਿਸਿੰਗ ਨੇ। ਫਿਰ ਉਹ ਜਿਹੜਾ ਵਿਚਾਰਾ ਮਾਰਿਆ ਗਿਆ, ਬਾਬੂ ਉਹਦਾ ਨਾਂ ਹੈ, Babu had been pleading for months with Indian embassy in Moscow to secure his release from the Russian army, the Indian Express newspaper reported. ਉਹਦੇ brother-in-law ਨੇ ਵੀ ਕਿਹਾ ਕਿ Indian embassy in Moscow asked Binel to tell his commander Prime Minister Modi had cancelled all their agreements, but the commander told him he could only go after their 1-year contract was complete. ਉਹਨਾਂ ਨਾਲ ਇੱਕ ਸਾਲ ਦਾ ਕੰਟਰੈਕਟ ਕੀਤਾ ਹੋਇਆ। ਉਹਨੇ ਕਿਹਾ ਜੀ ਮੋਦੀ ਨਾਲ ਹੋ ਗਿਆ, ਉਹ ਕਹਿੰਦੇ ਉਹ ਅਸੀਂ ਉਹਦੀ ਪਰਵਾਹ ਨਹੀਂ ਕਰਦੇ, ਔਰ ਉਹ ਜਿਹੜਾ ਵਿਚਾਰਾ ਤਰਲੇ ਕਰ ਰਿਹਾ ਸੀ ਉਹ ਮਾਰਿਆ ਗਿਆ ਉਹ ਸਾਰੇ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਕਿਵੇਂ ਆਮ ਭਾਰਤੀਆਂ ਨੂੰ ਵੀ ਉਹਦੇ 'ਚ ਕਿੰਨੇ ਹਿੰਦੂ ਨੇ, ਕਿੰਨੇ ਮੁਸਲਮਾਨ ਨੇ, ਕਿੰਨੇ ਸਾਨੂੰ ਨਹੀਂ ਪਤਾ ਹੈ। ਇੱਕ ਅੰਮ੍ਰਿਤਸਰ ਦਾ ਮੁੰਡਾ ਸਿੱਖ ਸੀ ਜਿਹੜੀ ਪਹਿਲੀ ਡੈਥ ਦੀ ਖਬਰ ਆਈ ਸੀ। ਪਰ ਇਹ ਕਿਸ ਕਿਸਮ ਦੇ ਲੀਡਰ ਨੇ ਜਿਹੜੇ ਕਿ ਆਪਣੇ ਸ਼ਹਿਰੀਆਂ ਨੂੰ ਰਾ ਮਟੀਰੀਅਲ ਬਣਾ ਕੇ ਉਸ ਥਾਂ ਤੇ ਝੋਕ ਰਹੇ ਨੇ ਜਿੱਥੇ ਡੈਥ ਸਰਟਨ ਹੈ। ਔਰ ਕਿਉਂਕਿ ਰਸ਼ੀਅਨ ਸੋਲਜਰ ਆਪ ਜਿਹੜੇ ਨੇ ਉਹ ਬਿਹਾਈਂਡ ਰਹਿ ਕੇ, ਉਹ ਕਿਊਬਨ ਹੋਣ, ਉਹ ਨਾਰਥ ਕੋਰੀਅਨ ਹੋਣ, ਤਾਂ ਗਰੀਬੀ ਦੇ ਮਾਰੇ ਮੁਲਕ ਨੇ। ਤੁਸੀਂ ਇੱਕ ਔਰ ਇਹ ਵੀ ਜਿਹੜੀ ਅਮਰੀਕਾ ਨੇ ਨੀਤੀ ਭਾਰਤ ਬਾਰੇ ਬਣਾਈ, ਇਹਨਾਂ ਨੂੰ ਇਹ ਪਤਾ ਹੋਏਗਾ ਵੀ ਇਕੱਲਾ ਇਹ ਇਕਨੋਮਿਕਲ ਸੈਂਕਸ਼ਨਸ ਫਲਾਉਟ ਕਰਨਾ ਨਹੀਂ ਹੈ, ਇਹ ਤਾਂ ਉਹਨਾਂ ਨੂੰ ਸੋਲਜਰ ਪ੍ਰੋਵਾਈਡ ਕਰ ਰਹੇ ਨੇ ਜਿਹੜੇ ਉੱਥੇ ਲੜ ਰਹੇ ਨੇ ਯੂਕਰੇਨ ਦੇ ਖਿਲਾਫ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਫਿਊਅਰ, ਸੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।